ਜਿਹੜਾ ਸਿੱਖ ਹੁੰਦਾ ਨਾ ਜੀ, ਸਿੱਖ ਡਰਦਾ ਨਹੀਂ ਹੁੰਦਾ ਕਦੀ ਵੀ। ਜੇ ਸਾਨੂੰ ਇੱਥੇ ਕੋਈ ਗੱਲ ਗਲਤ ਲੱਗੀ ਆ, ਉਹ ਅਸੀਂ ਜੇ ਅੱਜ ਸਾਨੂੰ ਹੋਰ ਘੰਟੇ ਬਾਅਦ ਗੱਲ ਗਲਤ ਲੱਗੀ ਤਾਂ ਅਸੀਂ ਉਹ ਜ਼ਰੂਰ ਕੈਮਰੇ ਤੇ ਕਰਾਂਗੇ। ਇੱਥੇ ਆ ਕੇ ਜੋ ਅਸੀਂ ਸੁਣਿਆ ਸੀ ਉਹਦੇ ਬਿਲਕੁਲ ਉਲਟ ਹੈ ਜੀ, ਤੇ ਇੱਥੇ ਦੀ ਆਵਾਮ ਨੇ ਸਾਨੂੰ ਹੱਥਾਂ ਦੀ ਚੱਕ ਲਿਆ ਜੀ। ਮੈਂ ਉਹੀ ਗੱਲ ਕਰਦਾ ਸੀ ਕਿ ਸਾਡੇ ਉੱਥੇ ਇਹ ਜਿਹੜੇ VIP ਬੰਦੇ ਹੁੰਦੇ, ਨੇਤਾ ਲੀਡਰ ਹੁੰਦੇ, ਉਹਨਾਂ ਨੂੰ ਇੰਨੀ ਸਿਕਿਉਰਿਟੀ ਨਹੀਂ ਹੁੰਦੀ ਤੇ ਜਿੰਨੀ ਸਾਨੂੰ ਸਿਕਿਉਰਿਟੀ ਦਿੱਤੀ ਹੋਈ ਆ। ਸਾਨੂੰ ਤਾਂ ਪੂਰਾ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ, ਜਿਸ ਤਰ੍ਹਾਂ ਸਿਕਿਉਰਿਟੀ ਦਾ ਹੈਗਾ ਪਰਪਸ ਸਾਡਾ। अस्सलाम वालेकुम, सत श्री अकाल, प्रणाम। एक पिंड पंजाब ਦਾ ਚੈਨਲ ਟੀਮ ਅੱਜ ਪਹੁੰਚੀ ਹੈ ਜੀ ਨਨਕਾਣਾ ਸਾਹਿਬ, ਜਿੱਥੇ ਵਿਸਾਖੀ ਮੇਲੇ ਤੇ ਚੜ੍ਹਦੇ ਪੰਜਾਬ ਤੋਂ ਬਹੁਤ ਵੱਡੀ ਸੰਗਤ ਜਿਹੜੀ ਆ ਇੱਥੇ ਆਈ ਹੋਈ ਆ। ਉਹਨਾਂ ਦਾ ਇਸਤਕਬਾਲ ਕਿੱਦਾਂ ਦਾ ਹੋਇਆ, ਉਹਨਾਂ ਨੂੰ ਪਾਕਿਸਤਾਨ ਆ ਕੇ ਕਿਹੋ ਜਿਹਾ ਲੱਗਿਆ, ਤੇ ਹੋਰ ਇੰਤਜ਼ਾਮਾਤ ਬਾਰੇ ਪੁੱਛਦੇ ਆ। ਬਾਕੀ ਕਿਹੜੇ ਪ੍ਰਾਹੁਣੇ ਕਿਹੜੀ ਜਗ੍ਹਾ ਤੋਂ, ਉਹ ਵੀ ਗੱਲਾਂ ਬਾਤਾਂ ਉਹਨਾਂ ਨੇ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਵਧੀਆ। ਹਾਂਜੀ, ਚੜ੍ਹਦੀ ਕਲਾ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਸਰਬਜੋਤ ਸਿੰਘ ਹੈ ਜੀ। ਮੈਂ ਆਪਣਾ ਕੀ ਨਾਮ ਹੈ ਜੀ? ਨਰਿੰਦਰ ਸਿੰਘ ਮੇਰੇ ਲੜਕਾ ਜੀ। ਅੱਛਾ, ਵਾਲਦ ਸਾਹਿਬ। ਇਹ ਮੇਰੇ ਵਾਲਿਦ ਸਾਹਿਬ। ਪਿਓ ਪੁੱਤ ਨਾਲ ਸਾਡੀ ਜੀ ਮੁਲਾਕਾਤ ਹੋ ਗਈ ਹੈ ਪਹਿਲੀ, ਤੇ ਆਪਾਂ ਗੱਲਬਾਤ ਅੱਗੇ ਸਿਲਸਿਲਾ ਤੋਰਦੇ ਆ। ਅੱਛਾ ਜੀ, ਕਿਹੜੀ ਜਗ੍ਹਾ ਤੋਂ ਆਏ ਆਪਾਂ? ਆਪਣਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਜੀ, ਜ਼ਿਲ੍ਹਾ ਹੁਸ਼ਿਆਰਪੁਰ ਤੇ ਕਸਬਾ ਹਰਿਆਣਾ। ਕਸਬਾ ਹਰਿਆਣਾ। ਜੀ ਜੀ। ਅੱਛਾ, ਇਹ ਦੂਸਰੇ ਹਰਿਆਣੇ ਚ ਪੈ ਜਾਂਦਾ ਜਾਂ? ਨਹੀਂ, ਬਹੁਤ ਜਿਹੜੇ ਆਵਾਮ ਹੈ ਉਹ ਇਸ ਗੱਲ ਦਾ ਭੁਲੇਖਾ ਖਾ ਜਾਂਦੀ ਹੈ। ਸਾਡਾ ਪੰਜਾਬ 'ਚ ਹੀ ਪੈਂਦਾ, ਕਸਬਾ ਹਰਿਆਣਾ ਆ, ਤੇ ਜ਼ਿਲ੍ਹਾ ਕਸਬਾ ਛੋਟਾ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ। ਠੀਕ ਹੋ ਗਿਆ ਜੀ ਜੀ ਜੀ। ਹੋਰ ਸੁਣਾਓ, ਕਿਦੋਂ ਦੀ ਤਾਂਘ ਸੀ ਪਾਕਿਸਤਾਨ ਜਾਂ ਗੁਰਦੁਆਰਾ ਸਾਹਿਬ ਦੀ ਦਰਸ਼ਨ ਕਰਨ ਦੀ, ਜਾਂ ਕਿੰਨੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ ਆਇਆ ਜੀ, ਪਹਿਲੀ ਵਾਰ ਆਪਾਂ ਆਏ। ਤਾਂਘ ਤਾਂ ਸਾਡੀ ਜਦੋਂ ਦੀ ਹੋਸ਼ ਸੰਭਾਲੀ ਆ, ਤੇ ਉਦੋਂ ਦਾ ਹੀ ਨਨਕਾਣਾ ਸਾਹਿਬ ਦੀ ਬੜੀ ਤਾਂਘ ਸੀ, ਸਾਡਾ ਮੁਕੱਦਸ ਸਥਾਨ, ਜਨਮ ਸਥਾਨ। ਬਿਲਕੁਲ ਜੀ, ਹਰ ਸਿੱਖ ਯਾਤਰੀ ਨੂੰ ਇੱਕ ਤਾਂਘ ਹੁੰਦੀ ਹੈ ਜਦੋਂ ਵੀ ਉਹ ਆਪਣੇ ਹੋਸ਼ 'ਚ ਆਉਂਦਾ, ਜਾਂ ਜੰਮਦਿਆਂ ਨੂੰ ਕਹਿ ਲਓ ਤਾਂਘ ਹੈ ਕਿ ਅਸੀਂ ਨਨਕਾਣਾ ਸਾਹਿਬ ਜਾਂ ਕਰਤਾਰਪੁਰ ਲਾਜ਼ਮੀ ਜਾਈਏ। ਹਾਂਜੀ ਹਾਂਜੀ, ਕਰਤਾਰਪੁਰ ਸਾਹਿਬ ਪਾਕਿਸਤਾਨ ਮੈਂ ਜਾ ਕੇ ਆਇਆ। ਉੱਥੇ ਦੀ ਆਵਾਮ ਨੇ ਸਾਨੂੰ ਬੜੀ ਇੱਜ਼ਤ ਮਾਣ ਦਿੱਤੀ, ਤੇ ਜਦੋਂ ਇੱਥੇ ਨਨਕਾਣਾ ਸਾਹਿਬ ਪਰਸੋਂ ਦੇ ਆਏ ਆ, ਤੇ ਬੜਾ ਵਧੀਆ ਲੱਗ ਰਿਹਾ ਆ, ਬੜਾ ਮਨ ਲੱਗਾ ਆ। ਤੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ, ਪਿਆਰ, ਸਤਿਕਾਰ ਇੱਥੇ ਦੀ ਆਵਾਮ ਦਾ, ਇੱਥੇ ਦੀ ਪੁਲਿਸ ਦਾ, ਇੱਥੇ ਦੇ ਪ੍ਰਸ਼ਾਸਨ ਦਾ, ਲੋਕਾਂ ਦਾ, ਤੇ ਸਾਡੇ ਆਪਣੇ ਕਈ ਸਿੱਖ ਭਾਈ ਆ, ਆਪਣੇ ਮੁਸਲਮਾਨ ਭਾਈ ਆ, ਤੇ ਹਿੰਦੂ ਭਰਾਈ ਵੀ ਸਾਨੂੰ ਕਈ ਮਿਲੇ ਆ, ਤੇ ਬੜਾ ਵਧੀਆ ਲੱਗ ਰਿਹਾ ਇੱਥੇ ਆ ਕੇ। ਜਿਹੜੀਆਂ ਉਧਰ ਅਫਵਾਹਾਂ ਉਡੀਆਂ ਸੀਗੇ ਪਾਕਿਸਤਾਨ 'ਚ ਇਹ ਹੋ ਜਾਂਦਾ ਜੀ, ਪਾਕਿਸਤਾਨ 'ਚ ਭੁੱਖ ਨੱਚਦੀ ਆ, ਉੱਥੇ ਤਾਂ ਹੁਣ ਇਹ ਹਾਲਾਤ ਬੜੇ ਖਰਾਬ ਹੋ ਗਏ, ਇਹ ਹੋ ਗਏ, ਕੀ ਦੇਖਿਆ ਇੱਥੇ ਆ ਕੇ? ਇੱਥੇ ਆ ਕੇ ਜੋ ਅਸੀਂ ਸੁਣਿਆ ਸੀ ਉਹਦੇ ਬਿਲਕੁਲ ਉਲਟ ਹੈ ਜੀ, ਤੇ ਇੱਥੇ ਦੀ ਆਵਾਮ ਨੇ ਸਾਨੂੰ ਹੱਥਾਂ ਦੀ ਚੱਕ ਲਿਆ ਜੀ। ਮਤਲਬ ਇੰਨਾ ਵਧੀਆ ਸਾਨੂੰ ਉਹਨਾਂ ਨੇ ਟਰੀਟ ਕੀਤਾ, ਤੇ ਸਾਨੂੰ ਇੱਥੇ ਦੇ ਪੁਲਿਸ ਵਾਲੇ ਬਾਰ-ਬਾਰ ਪੁੱਛ ਰਹੇ ਆ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈ, ਕਿਸੇ ਕੋਈ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਹੈ, ਤੇ ਸਾਡੇ ਲਈ ਇਹੀ ਬਹੁਤ ਵੱਡੀ ਗੱਲ ਹੈ। ਤੇ ਪਾਕਿਸਤਾਨ 'ਚ ਇਹਦੇ ਨਾਲੋਂ 4 ਗੁਣਾ ਵੱਡਾ ਵੀ ਕੋਈ ਇਕੱਠ ਹੁੰਦਾ ਕਿਸੇ ਵੀ ਚੀਜ਼ ਦਾ, ਜਾਂ ਅੰਗਰੇਜ਼ ਵੀ ਆਏ ਹੁੰਦੇ, ਉਹਨਾਂ ਨੂੰ ਇੰਨੀ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਜਿੰਨੀ ਆਪਣੇ ਸਿੱਖ ਵੀਰਾਂ ਨੂੰ ਦਿੱਤੀ ਗਈ ਹੈ। ਹਰ ਬੰਦੇ ਨਾਲ ਤਕਰੀਬਨ ਪੁਲਿਸ ਵਾਲਾ ਫਿਰ ਰਿਹਾ। ਮੈਂ ਉਹੀ ਗੱਲ ਕਰਦਾ ਸੀ ਕਿ ਸਾਡੇ ਉੱਥੇ ਇਹ ਜਿਹੜੇ VIP ਬੰਦੇ ਹੁੰਦੇ, ਨੇਤਾ ਲੀਡਰ ਹੁੰਦੇ, ਉਹਨਾਂ ਨੂੰ ਇੰਨੀ ਸਿਕਿਉਰਿਟੀ ਨਹੀਂ ਹੁੰਦੀ, ਤੇ ਜਿੰਨੀ ਸਾਨੂੰ ਸਿਕਿਉਰਿਟੀ ਦਿੱਤੀ ਹੋਈ ਆ। ਤੇ ਸਾਨੂੰ ਤਾਂ ਪੂਰਾ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ, ਜਿਸ ਤਰ੍ਹਾਂ ਸਿਕਿਉਰਿਟੀ ਦਾ ਹੈਗਾ ਪਰਪਸ ਸਾਡਾ। ਸਾਨੂੰ ਐਨ ਬਿਲਕੁਲ ਸੇਫ ਰੱਖਣਾ, ਕਿਸੇ ਚੀਜ਼ ਦੀ ਤੰਗੀ ਪੇਸ਼ੀ ਨਾ ਆਵੇ। ਮਤਲਬ ਜੋ ਅਸੀਂ ਗੱਲਾਂ ਸੋਚਦੇ ਸੀਗੇ ਉਹਦੇ ਬਿਲਕੁਲ ਉਲਟ ਇੱਥੇ ਸਿਸਟਮ ਆ, ਤੇ ਬਹੁਤ ਵਧੀਆ ਲੱਗ ਰਿਹਾ ਹੈ, ਤੇ ਪੂਰਾ ਸਾਡੇ ਨਾਲ ਕੋਆਪਰੇਟ ਕਰ ਰਹੇ ਆ। ਇੱਥੇ ਦਾ ਪ੍ਰਸ਼ਾਸਨ ਹੋ ਗਿਆ, ਗੁਰਦੁਆਰਾ ਮੈਨੇਜਮੈਂਟ ਹੋ ਗਈ, ਚਾਹੇ ਉਹ ਸਾਡੇ ਰਹਿਣ ਦੀ ਗੱਲ ਵਾ, ਤੇ ਚਾਹੇ ਸਾਡੇ ਕਿਤੇ ਬਾਹਰ ਜਾਣ ਦੀ ਗੱਲ ਆ, ਤੇ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਦਾ ਹਿੱਸਾ ਉਹ ਯੂਥ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ, ਜਿਹੜੀ ਕਾਫੀ ਡਰਾਉਂਦੇ ਆ, ਉਧਰ ਦੀ ਮੀਡੀਆ ਡਰਾਉਂਦੇ ਆ, ਜਾਂ ਹੋਰ ਲੋਕ ਡਰਾਉਂਦੇ ਆ ਕਿ ਤੁਹਾਡੇ ਵੀਜ਼ੇ ਲੱਗਣੇ ਜੀ ਬਾਹਰ ਦੇ, ਜਾਂ ਹੋਰ ਬੜੀਆਂ ਗੱਲਾਂ ਕਿ ਯੂਥ ਨੂੰ ਬੜੀ ਪ੍ਰੋਬਲਮ ਆਉਂਦੀ ਆ ਉਧਰੋਂ ਜਾ ਕੇ ਇੱਧਰ ਆਉਣ ਤੇ? ਦੇਖੋ ਵੀਰੇ, ਤੁਹਾਡੇ ਚੈਨਲ ਇੱਕ ਪਿੰਡ ਪੰਜਾਬ ਦਾ, ਇਸ ਚੈਨਲ ਰਾਹੀਂ ਮੈਂ ਇਹੀ ਆਪਣੀ ਆਵਾਮ ਨੂੰ ਜਿਹੜੀ ਉਧਰ ਵਸ ਰਹੀ ਆ, ਉਹਨੂੰ ਮੈਂ ਇਹੀ ਸੰਦੇਸ਼, ਇਹੀ ਮੈਸੇਜ ਦੇਣਾ ਚਾਹੂੰਗਾ ਕਿ ਜਿਹੜੀਆਂ ਅਸੀਂ ਗੱਲਾਂ ਸੋਚਦੇ ਆ ਉਹ ਬਿਲਕੁਲ ਇੱਕ ਮਨ ਘੜਤ ਨੇ। ਉਧਰ ਅਸੀਂ ਜੇ ਬਾਹਰ ਜਾਂਦੇ ਸਾਡਾ ਵੀਜ਼ਾ ਨਹੀਂ ਲੱਗਣਾ, ਮੁਸ਼ਕਿਲ ਇਹ ਗੱਲ ਮੇਨ ਗੱਲ ਕਈ ਵਾਰ ਵਿੱਚ ਆ ਜਾਂਦੀ ਹੈ। ਸਾਡੀ ਜਿਹੜੀ ਮੇਨ ਗੱਲ ਹੈਗੀ ਆ ਉਹ ਇਹੀ ਆ ਕਿ ਜਿਹੜੇ ਅਸੀਂ ਉਧਰ ਚੱਲ ਜਾਵਾਂ, ਅਸੀਂ ਇੱਧਰ ਆ ਜਾਵਾਂਗੇ ਪਾਕਿਸਤਾਨ, ਸਾਡਾ ਕਿਸੇ ਹੋਰ ਥਾਂ ਦਾ ਵੀਜ਼ਾ ਨਹੀਂ ਲੱਗਣਾ। ਪਰ ਇਹ ਬਿਲਕੁਲ ਮਨ ਘੜਤ ਗੱਲਾਂ। ਅਸੀਂ ਲਵਾ ਲਿਆ ਇੱਥੋਂ ਦਾ, ਅਸੀਂ ਪਹਿਲਾਂ ਇੱਥੋਂ ਲਵਾਇਆ ਵਾ। ਚਲੋ, ਤੁਸੀਂ ਇਹ ਤਜਰਬਾ ਕਰਕੇ ਵੀ ਦੇਖਣਾ ਤੁਹਾਡਾ ਵੀਜ਼ਾ ਹੁਣ ਉੱਧਰ ਦਾ, ਕੈਨੇਡਾ ਦਾ ਜਾਂ ਅਮਰੀਕਾ ਦਾ ਲੱਗਦਾ ਜਾਂ ਨਹੀਂ। ਪਾਕਿਸਤਾਨੀ ਜਿਹੜੇ ਇੰਨੇ ਲੱਖ ਬਾਹਰ ਬੈਠੇ ਨੇ, ਕਰੋੜਾਂ, ਉਹਨਾਂ ਦਾ ਵੀਜ਼ਾ ਕਿੱਦਾਂ ਲੱਗਦਾ ਅਗਰ ਇੱਥੇ ਆਉਣ ਤੇ ਨਹੀਂ ਲੱਗਣਾ ਹੈਗਾ? ਇਹ ਗੱਲ ਤਾਂ ਇਹੀ ਹੈ ਨਾ ਕਿ ਪਾਕਿਸਤਾਨੀ ਆ ਉਹ ਵੀ ਕੈਨੇਡਾ ਅਮਰੀਕਾ ਜਾ ਰਹੇ ਆ। ਹੁਣ ਮੇਰਾ ਛੋਟਾ ਭਰਾ ਉਹ UK ਹੈਗਾ ਜੀ, ਇੰਗਲੈਂਡ 'ਚ ਹੈਗਾ, ਤੇ ਉਹਦੇ ਨਾਲ ਪਾਕਿਸਤਾਨੀ ਮੁੰਡੇ ਬਹੁਤ ਹੈਗੇ ਆ, ਉਹਦੇ ਜਿਹੜੇ ਉੱਥੇ ਮਿੱਤਰ ਹੈਗੇ ਆ। ਤੇ ਹੁਣ ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਇੱਥੇ ਆਓ, ਇਹੋ ਜਿਹੀ ਗੱਲਾਂ ਨੂੰ ਅਸੀਂ ਬਹੁਤਾ ਗੋਲੀਏ ਨਾ ਕਿ ਪਾਕਿਸਤਾਨ ਚੱਲ ਜਾਵਾਂਗੇ ਪਤਾ ਨਹੀਂ ਕੀ ਹੋ ਜਾਣਾ ਆ। ਤੇ ਜੇ ਛੋਟੇ ਬੱਚੇ ਆਏ ਨੇ, ਕੁੜੀਆਂ 15-20 ਸਾਲ ਬੱਚੇ ਆਏ ਨੇ, ਤੁਹਾਨੂੰ ਵੇਖੇ ਹੋਣੇ, ਛੋਟੇ ਬੱਚੇ ਵੀ ਇੱਥੇ ਆਏ ਨੇ, 5-6 ਸਾਲ ਬੱਚੇ ਆਏ, ਤੇ ਇਸ ਵਾਰ ਨੌਜਵਾਨ ਵੀ ਕਾਫੀ ਤਾਦਾਦ 'ਚ ਆਏ ਨੇ। ਅਸੀਂ ਤਕਰੀਬਨ 2018 ਤੋਂ ਕਵਰੇਜ ਕਰ ਰਹੇ ਹਾਂ। ਉਸ ਤੋਂ ਪਹਿਲਾਂ ਦੇ ਇਸ ਦਾ YouTube ਤੇ ਲੱਗੇ 2015 ਦਾ ਸਾਡਾ ਚੈਨਲ ਹੈ ਜੀ। ਸਿੱਖ ਵੀਰਾਂ ਨੂੰ ਨੇੜੇ ਜਾਂ ਦੋਨਾਂ ਪੰਜਾਬਾਂ ਨੂੰ ਸਾਂਝਾ ਪੰਜਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਹਰ ਸਾਲ ਸਾਡੀ ਦੇਖਣ ਦੇ ਵਿੱਚ ਆਂਦਾ ਕਿ ਉਹ ਜਿਹੜੀ ਸਾਡੀ ਕੋਸ਼ਿਸ਼ ਆ ਉਹ ਸਫਲ ਹੋ ਰਹੀ ਆ, ਆਵਾਮ ਨੇੜੇ ਆ ਰਹੀ ਆ। ਤੁਹਾਡਾ ਕੀ ਖਿਆਲ ਆ ਅੱਗੇ ਨਾਲੋਂ ਜ਼ਿਆਦਾ ਆਵਾਮ ਇਹ ਵੀਡੀਓ ਜਿਹੜੀ ਆਈ ਆ ਨੇੜੇ, ਜਾਂ ਕੀ ਸਫਲਤਾ ਮਿਲੀ ਆ? ਦੇਖੇ ਕਿਤੇ ਨਾ ਕਿਤੇ ਮੇਰੇ ਵੀ ਕੁਝ ਜਿਹਨ ਚ ਕੁਝ ਸਾਲ ਪਹਿਲਾਂ ਜਦੋਂ ਅਸੀਂ ਇਸ ਪਾਕਿਸਤਾਨ ਦੇ ਬਾਰੇ ਅਪਲਾਈ ਕਰਨਾ ਸੀ, ਜਿਹਨ ਚ ਇਹ ਗੱਲਾਂ ਆਉਂਦੀਆਂ ਸੀ ਕਿ ਯਾਰ ਪਤਾ ਨਹੀਂ ਕੀ ਜੇ ਅਸੀਂ ਪਾਕਿਸਤਾਨ ਚਲੇ ਗਏ ਸਾਡਾ ਹੋਰ ਮੁਲਕ ਦਾ ਵੀਜ਼ਾ ਲੱਗੂਗਾ ਨਹੀਂ। ਪਰ ਇਹ ਗੱਲਾਂ ਬਿਲਕੁਲ ਗਲਤ ਨੇ। ਸਾਨੂੰ ਇਹੋ ਜਿਹੀ ਗੱਲਾਂ ਆਪਣੇ ਜਿਹਨ ਚ ਨਹੀਂ ਲੈ ਕੇ ਆਉਣੀਆਂ ਚਾਹੀਦੀਆਂ। ਤੇ ਬਾਕੀ ਗੁਰੂ ਨਾਨਕ ਸਾਹਿਬ ਬੈਠੇ ਨੇ ਇੱਥੇ, ਉਹਨਾਂ ਦੇ ਮੁਕੱਦਸ ਸਥਾਨ ਤੇ ਆਏ ਆ, ਤੇ ਬਾਕੀ ਤੁਹਾਡੇ ਵਰਗੇ ਭਰਾਵਾਂ ਦਾ ਪਿਆਰ ਆ। ਤੇ ਕੋਈ ਨਾਸਰ ਢਿੱਲੋਂ ਯਾਰ ਤੁਹਾਡੇ ਇੱਥੇ ਬਹੁਤ ਵਧੀਆ ਕੰਮ ਕਰਨ ਡਿਆ ਵਾ। ਪਿੱਛੇ ਜਿਹਨੂੰ ਬਹੁਤ ਚੰਗੀ ਤਰ੍ਹਾਂ ਮੰਨ ਲਓ ਤੁਹਾਡੇ ਹੱਟ ਲਾਏਗੇ, ਉਹਨੇ ਆਪਣੇ ਜਿਹੜੇ ਸਾਡੇ ਉੱਥੇ ਆਪਣੇ ਹੈਗੀ ਆਪਣੇ ਇਹ ਸਿੱਖ ਕੈਡਰ ਉਹਨਾਂ ਅਪੀਲ ਕੀਤੀ ਸੀ, ਉਹ ਸਾਰੇ ਸੇ ਆਏ, ਉਹਨਾਂ ਬੜੀ ਪੂਰੀ ਮਦਦ ਕੀਤੀ ਆਣ ਕੇ। ਉਹ ਬਹੁਤ ਵਧੀਆ ਕੰਮ ਕਰ ਰਹੇ ਨਾਸਰ ਢਿੱਲੋਂ ਨਹੀਂ, ਹੋਰ ਵੀ ਚੰਗੇ ਨਾਸਰ ਢਿੱਲੋਂ ਸਾਹਿਬ ਹੋ ਗਏ, ਨਾਸਰ ਕਸਾਣਾ ਸਾਹਿਬ, ਖਾਨ ਸਾਹਿਬ, ਬਹੁਤ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਹਾਂਜੀ ਬਹੁਤ ਸਾਰਾ ਕੰਮ ਕਰ ਰਹੇ ਆ ਲੈਂਦੇ ਪੰਜਾਬ ਤੋਂ, ਜਿਹੜੇ ਆ ਆਪਣੇ ਚੜ੍ਹਦੇ ਪੰਜਾਬ ਵੀਰਾਂ। ਉਧਰ ਵੀ ਸਾਮਲ ਧਾਮੀ ਸਾਹਿਬ ਹੋ ਗਏ ਜਾਂ ਹੋਰ ਬੜੇ ਮਹਾਨ ਜਿਹੜੇ ਬੰਦੇ ਆ ਉਹ ਕੰਮ ਜੋੜਨ ਦਾ ਕਰ ਰਹੇ ਆ। ਤੇ ਉਮੀਦ ਆ ਕਿ ਤੁਹਾਨੂੰ ਸਾਡੀ ਵੀਡੀਓਜ਼ ਦੇ ਜ਼ਰੀਏ ਜਿਹੜੀ ਕਲੈਰੀਫਿਕੇਸ਼ਨ ਆ, ਬਾਕੀ ਇਹ ਗੱਲਾਂ ਤੁਸੀਂ ਆਪਣੇ ਦਿਲਾਂ 'ਚੋਂ ਕਰ ਰਹੇ ਆ ਕਿ ਪਾਕਿਸਤਾਨ 'ਚ ਚੀਜ਼ ਆ ਜਾਂ ਕੋਈ ਕਿਸੇ ਕਿਸਮ ਦਾ ਬਰਡਨ ਹੈਗਾ, ਕੈਮਰਾ ਕਿਸੇ ਕਿਸਮ ਦਾ ਕੋਈ ਬਰਡਨ ਹੈਗਾ ਤੇ ਉਹ ਤੁਸੀਂ ਦੱਸ ਸਕਦੇ ਹੋ। ਨਹੀਂ ਲੱਗਾ ਹੋਇਆ ਦੇਖੋ, ਓਕੇ ਦਾ ਜਿਹੜਾ ਸਿੱਖ ਹੁੰਦਾ ਨਾ ਜੀ, ਸਿੱਖ ਡਰਦਾ ਨਹੀਂ ਹੁੰਦਾ ਕਦੀ ਵੀ। ਜੇ ਸਾਨੂੰ ਇੱਥੇ ਕੋਈ ਗੱਲ ਗਲਤ ਲੱਗੀ ਆ, ਉਹ ਅਸੀਂ ਜੇ ਅੱਜ ਸਾਨੂੰ ਹੋਰ ਘੰਟੇ ਬਾਅਦ ਗੱਲ ਗਲਤ ਲੱਗੀ ਤਾਂ ਅਸੀਂ ਉਹ ਜ਼ਰੂਰ ਕੈਮਰੇ ਤੇ ਕਰਾਂਗੇ, ਠੀਕ ਹੈ ਨਾ ਜੀ। ਪਰ ਸਾਨੂੰ ਫਿਲਹਾਲ ਹਜੇ ਤੱਕ ਕੋਈ ਗਲਤ ਨਹੀਂ ਲੱਗੀ। ਹਾਂ, ਪਰ ਕੱਲ ਮੈਂ ਇੱਕ ਜ਼ਰੂਰ ਗੱਲ ਦੇਖੀ ਆ ਜਿਹੜੀ ਸਾਨੂੰ ਨੈਗੇਟਿਵ ਲੱਗੀ। ਕੱਲ ਜਦੋਂ ਅਸੀਂ ਡੇਰਾ ਉੱਥੇ ਸੱਚਾ ਸੌਦਾ ਗਏ ਤਾਂ ਉੱਥੇ ਸਾਨੂੰ ਸਿਗਰਟ ਦਾ ਧੂੰਆਂ ਥੋੜਾ ਸਾਨੂੰ ਲੱਗਾ। ਉੱਥੇ ਕੁਝ ਲੋਕ ਉੱਥੇ ਸਿਗਰਟ ਪੀ ਰਹੇ ਸੀ। ਸਾਡੀ ਇਹੀ ਬੇਨਤੀ ਹੈ ਸਰਕਾਰ ਨੂੰ ਕਿ ਜਿਹੜੇ ਸਿੱਖ ਨੇ ਉਹਨਾਂ ਲਈ ਤੰਬਾਕੂ ਜਿਹੜਾ ਆ ਉਹ ਬਹੁਤ ਹਰਾਮ ਹੈ। ਤੇ ਤੰਬਾਕੂ ਹੋ ਗਿਆ, ਸਿਗਰਟ ਬੀੜੀ ਹੋ ਗਈ, ਇਹਨੂੰ ਅਸੀਂ ਜਿੰਨਾ ਦੂਰ ਰੱਖ ਸਕੀਏ ਇਸ ਪਾਕ ਪਵਿੱਤਰ ਜਗ੍ਹਾ ਤੋਂ, ਗੁਰਦੁਆਰਾ ਦੀ ਰੇਂਜ ਤੋਂ ਬਾਹਰ, ਹਦੂਦ ਤੋਂ ਬਾਹਰ, ਚਾਹੇ ਕਿਸੇ ਨੇ ਜੋ ਕਰਨਾ ਉਹ ਚਲੋ ਕਰ ਸਕਦਾ ਹੈ, ਉਹ ਉਸਦੀ ਆਪਣੀ ਮਰਜ਼ੀ ਆ। ਪਰ ਜੇ ਗੁਰਦੁਆਰੇ ਹਦੂਦ 'ਚ ਜਾਂ ਇਸ ਆਲੇ ਦੁਆਲੇ ਉਹ ਕੰਮ ਨਾ ਹੋਵੇ, ਕੋਈ ਤਰੁੱਟੀਆਂ ਦੂਰ ਕਰਨੀਆਂ ਚਾਹੀਦੀਆਂ ਨੇ। ਕਈ ਲੋਕ ਬਿਲਕੁਲ ਇਹ ਜਿਹੜਾ ਮਾਮਲਾ ਜੀ, ਇਹ ਤਾਂ ਸ਼੍ਰੋਮਣੀ ਕਮੇਟੀ ਦੇ ਅੰਡਰ ਵੀ ਆਉਂਦਾ, ਕਿਉਂਕਿ ਗੁਰਦੁਆਰਾ ਸਾਰਾ ਉਹਨਾਂ ਦੇ ਅੰਡਰ ਹੁੰਦਾ ਵਾ। ਉੱਥੇ ਪਾਕਿਸਤਾਨ ਦੀ ਗਵਰਨਮੈਂਟ ਵੀ ਆਪਣਾ ਹਿੱਸਾ ਨਹੀਂ ਇੰਟਰਫੇਅਰ ਨਹੀਂ ਕਰਦੀ, ਉਹ ਜਿੱਦਾਂ ਉਹ ਕਹਿੰਦੇ ਉਹ ਕਰਦੇ ਆ। ਤੇ ਬਾਕੀ ਪਾਕਿਸਤਾਨ ਦੀ ਆਵਾਮ ਨੂੰ ਇਹਨਾਂ ਨੌਲੇਜ ਨਹੀਂ ਕਿ ਸਿੱਖ ਧਰਮ ਵਾਸਤੇ ਕਿੰਨੀ ਇਹ ਯਾਨੀ ਕਿ ਗਲਤ ਚੀਜ਼ ਆ। ਸਾਡੇ ਵੀ ਉਦੋਂ ਹਾਂਜੀ, ਉਹਨਾਂ ਨੂੰ ਨੌਲੇਜ ਨਹੀਂ ਹੈ ਪਾਕਿਸਤਾਨੀਆਂ ਨੂੰ ਨਾ, ਕਿਉਂ ਮੁਸਲਮਾਨਾਂ ਨੂੰ ਇਹ ਪਤਾ ਹੀ ਨਹੀਂ। ਆਮ ਇੱਥੇ ਚੱਲਦੀ ਹੈ ਸਿਗਰਟ, ਇਸ ਕਰਕੇ ਹਾਂਜੀ ਜਿਹੜੀ ਹੁਣ ਸਾਡੀ ਪੀੜ੍ਹੀ ਆ, ਅਸੀਂ ਸੁਣਿਆ ਵਾ 47 ਦਾ ਵਾਕਿਆ ਬਜ਼ੁਰਗਾਂ ਕੋਲ। ਜਿਹੜੀ ਨਵੀਂ ਪੀੜ੍ਹੀ 25-30 ਸਾਲ ਦੀ, ਉਹਨਾਂ ਨੇ ਸੁਣਿਆ। ਉਹਨਾਂ ਨੂੰ ਬੇਨਤੀ, ਦੋਵੇਂ ਦੇਸ਼ ਆਪੋ ਵਿੱਚ ਜਿਹੜੇ ਨੌਜਵਾਨ ਨੇ ਬਾਹਰ ਵੀ ਬੈਠੇ ਨੇ, ਇੱਕ ਦੂਜੇ ਨੂੰ ਮਿਲ ਜੁਲ ਰੱਖਣਾ। ਹਾਂ, ਕਨੈਕਟ ਬਜ਼ੁਰਗੋ, ਅਸੀਂ ਜਿਹੜਾ 2015 ਦਾ ਬੇੜਾ ਚੱਕਿਆ ਇਸ ਕਰਕੇ ਕਿ ਅਸੀਂ ਇੱਕ ਦੂਜੇ ਨੂੰ ਮਿਲਾ ਰਹੇ ਹਾਂ। ਤੁਸੀਂ ਇੱਥੇ ਆਏ ਆ, ਤੁਸੀਂ ਨਹੀਂ ਵੇਖਿਆ, ਆਹ ਵੀਡੀਓਜ਼ ਗਈਆਂ, ਅਸੀਂ ਹੁਣ ਪਤਾ ਨਹੀਂ ਕਿੰਨੇ ਹਜ਼ਾਰਾਂ ਲੋਕਾਂ ਨਾਲ ਉੱਥੇ ਕਨੈਕਟ ਆ। ਅਸੀਂ ਵੇਖਿਆ ਨਹੀਂਗਾ, ਪਰ ਅਸੀਂ ਸੁਣਿਆ, ਆਪਾਂ ਬਜ਼ੁਰਗਾਂ ਤੋਂ ਸੁਣਿਆ ਸੀ। ਅਸੀਂ ਹੁਣ ਸੁਣਾ ਰਹੇ ਹਾਂ ਜੀ ਸਾਰਿਆਂ ਨੂੰ। ਤੁਸੀਂ ਸੁਣਾ ਰਹੇ ਅਸੀਂ ਸੁਣਾ ਰਹੇ ਹਾਂ ਤਾਂ ਇਕੱਠੇ ਹੋ ਨਹੀਂ, ਉਹ ਕਹਿੰਦੇ ਨਵੀਂ ਜਿਹੜੀ ਪੰਜੀਰੀ ਆ, 25 ਸਾਲ ਦੇ ਬੱਚੇ ਇੱਕ ਦੂਜੇ ਨਾਲ ਮਿਲ ਜੁਲ ਰੱਖਣ ਤੇ ਸਾਰੇ ਜਾਣਕਾਰੀ ਰੱਖਣ ਪੂਰੀ। ਬਹੁਤ ਵਧੀਆ ਲੱਗੀ ਆ ਜੀ। ਸਰਦਾਰ ਇਹਨਾਂ ਨੇ ਆਪਣੇ ਖਿਆਲਾਤ ਦਾ ਇਜ਼ਹਾਰ ਰੱਖਿਆ। ਜੋ ਵੀ ਇੱਕ ਦੋ ਅਪੀਲਾਂ ਕੀਤੀਆਂ ਵਿੱਚ, ਉਹਨਾਂ ਦੇ ਵੀ ਗੌਰ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨ ਗੌਰਮੈਂਟ ਜਾਂ ਜਿਹੜੇ ਵੀ ਉੱਥੇ ਆਫੀਸ਼ੀਅਲਸ ਆ, ਉਹਨਾਂ ਨੂੰ ਉਸ ਚੀਜ਼ ਤੇ ਗੌਰ ਕਰਨੀ ਚਾਹੀਦੀ ਹੈ। ਤੇ ਬਾਕੀ ਓਵਰਆਲ ਤੁਸੀਂ ਇਹਨਾਂ ਦੇ ਵਿਊ ਸੁਣੇ ਆ ਪਾਕਿਸਤਾਨ ਬਾਰੇ। ਪਾਕਿਸਤਾਨ ਜਿੱਥੇ ਬਹੁਤ ਗੁਰੂਆਂ ਪੀਰਾਂ ਦੀ ਧਰਤੀ ਆ, ਪੰਜਾਬ, ਇੱਥੇ ਕੋਈ ਮਸਲਾ ਨਹੀਂ ਹੋ ਸਕਦਾ ਅੱਲਾ ਦੀ ਰਹਿਮ ਨਾਲ। ਬਹੁਤ ਸਾਰੇ ਮਸਾਇਲ ਤੋਂ ਬਾਹਰ ਨਿਕਲ ਆਇਆ ਪਾਕਿਸਤਾਨ। ਹੁਣ ਬਹੁਤ ਅਮਨ ਆ, ਬਹੁਤ ਸਕੂਨ ਆ। ਹਾਂ, ਕੁਛ ਮਸ਼ੀਅਤ ਦਾ ਸਾਡਾ ਹੋ ਸਕਦਾ ਵਾਧਾ ਘਾਟਾ ਹੋਇਆ, ਕੁਛ ਸਾਡੇ ਪੋਲੀਟੀਕਲ ਹੈ ਜਿਹੜੇ ਉਹਨਾਂ ਵਜ੍ਹਾ ਤੋਂ ਅਸੀਂ ਹੋ ਸਕਦੇ, ਲੇਕਿਨ ਪਾਕਿਸਤਾਨ ਇਸ ਟਾਈਮ ਸੇਫ ਐਂਡ ਸਾਊਂਡ ਆ। ਇੱਥੇ ਹਰ ਕਿਸਮ ਦੀ ਸਿਕਿਉਰਿਟੀ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਫੋਰਨਰ ਤੋਂ ਆਏ ਲੋਕਾਂ ਨੂੰ। ਤੇ ਬਾਕੀ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਸਰਦਾਰ ਸਾਹਿਬ ਨਾਲ। ਸਤਿ ਸ਼੍ਰੀ ਅਕਾਲ।